यूट्यूब ते फेसबुक ते पहला इंटरव्यू है, पहली वीडियो है ਜਿਹੜੇ ਬਰਾਹ ਰਾਸਤ ਇੱਕ ਬਜ਼ੁਰਗ ਕੋਲ ਅਸਾਂ ਉਹਨਾਂ ਕੋਲ ਕੋਈ ਗੱਲਾਂ ਬਾਤਾਂ ਪੁੱਛੀਆਂ, ਉਹਨਾਂ ਕੋਲ ਇੰਟਰਵਿਊ ਲਿਆ ਮੁਕੰਮਲ। ਯੂਨਾਈਟਿਡ ਇੰਡੀਆ ਯਾਨੀ ਮੁਤਹਿਦਾ ਹਿੰਦੁਸਤਾਨ ਜਦੋਂ ਇਕੱਠੇ ਲੋਕ ਰਹਿੰਦੇ ਸਨ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਮਾਲਦੀਵ, ਨੇਪਾਲ, ਭੂਟਾਨ, ਜਦੋਂ ਇਹ ਸਾਰੇ ਰਿਆਸਤਾਂ ਇਕੱਠੀਆਂ ਸਨ, ਇਹ ਮੁਲਕ ਇਕੱਠੇ ਸਨ, ਅਤੇ ਉਸ ਵਕਤ ਕੀ ਹਾਲਾਤ ਹਨ ਆਪਸ ਵਿੱਚ, ਕਿਵੇਂ ਸਾਡਾ ਪਿਆਰ ਮੁਹੱਬਤ ਸੀ ਜਾਂ ਦੁਸ਼ਮਣੀਆਂ ਸੀ, ਜਾਂ ਕੀ ਨੌਬਤ ਆਈ ਕਿ ਸਾਨੂੰ ਲਹਿਦਾ ਹੋਣਾ ਪਿਆ। ਔਰ ਜਾਂ ਇੱਕ ਅੰਗਰੇਜ਼ ਦੀ ਚਾਲ ਸੀ। ਇਹ ਸਾਰੇ ਅਸੀਂ ਇਹਨਾਂ ਬਜ਼ੁਰਗਾਂ ਕੋਲ ਪੁੱਛਾਂਗੇ ਵੀ ਉਸ ਉਹਨਾਂ ਦੇ ਵੇਲੇ ਦੀ ਜਦੋਂ ਪਾਕਿਸਤਾਨ ਅਤੇ ਇੰਡੀਆ ਇਕੱਠਾ ਸੀ, ਕੋਈ ਥੋੜ੍ਹਾ ਬਹੁਤਾ ਪੁੱਛਣੇ ਉਹਨਾਂ ਕੋਲ ਕੀ ਹਾਲਾਤ ਹੁੰਦੇ ਸਨ। ਚਾਚਾ ਬਸ਼ੀਰ, ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਪਾਕਿਸਤਾਨ ਬਣਿਆ? ਮੇਰੇ ਬੱਚੇ ਦੀ ਹੁਣ ਅੱਲਾ ਤੈਨੂੰ ਸੁੱਖ ਦੇਵੇ, ਸਾਲ ਲਾਲ ਹੈ, 1.5 ਲਾਲ ਹੈ। ਸਹੀ। ਫਿਰ ਛੋਟੇ ਛੋਟੇ ਹੁੰਦੇ ਜਿਵੇਂ ਆਪਣੇ ਫੌਜੀ ਮੁੰਡਾ ਨਹੀਂ ਨਿੱਕਿਆ ਹੈਗਾ ਪੰਜਾਬ ਦਾ, ਉਹ ਮੇਰੇ ਨਾਲ ਸਲਾਮ ਵਾਲ ਲੈ ਕੇ ਜਾਂਦਾ ਹੈ। ਸਹੀ ਹੈ। ਹੈਂ ਏਡਾ ਲਾਲ ਆ ਜਾ, ਇਹ ਦਿਹਾੜੀ ਘੱਟ ਲਾ ਜਾ, ਬਾਅਦ ਲਾ ਗਿਆ, ਇਹ ਜਿਹੜੀ ਮਾਹੌਲ। ਠੀਕ ਹੈ। ਤੇ ਜਦੋਂ ਖੱਤਰੀ ਇੱਥੇ ਹੁੰਦੇ ਸਨ ਜੀ, ਤੇ ਉਹਨਾਂ ਦਾ ਕੀ ਰਵੱਈਆ ਹੁੰਦਾ ਸੀ ਸਾਡੇ ਨਾਲ ਮੁਸਲਮਾਨਾਂ ਦਾ? ਮੁਸਲਮਾਨਾਂ ਦਾ ਰਵੱਈਆ ਸਲੂਕ ਸੀ ਉਹਨਾਂ ਦਾ, ਅਤੇ ਲੋੜੀਆਂ ਵੀ ਬਣਾ ਪਕਾਉਣੀਆਂ ਦੀ, 3 ਮਹੀਨੇ ਬੱਚਿਆਂ ਨੂੰ ਦੇਣੀਆਂ ਲੈਣੀਆਂ, ਸਭ ਕੁਝ ਕਰਦੇ ਅਤੇ ਜਿੱਥੇ ਉਹਨਾਂ ਮੌਲਵੀ ਨਹੀਂ ਆਪਣਾ ਨਜ਼ੀਰ ਦਾ। ਹਾਂਜੀ, ਆ ਮੇਨ ਇਹ ਗੰਡੇ ਕੇ ਖੱਤਰੀ ਹੁੰਦੇ ਸੀ। ਗੰਡੇ ਕੇ ਖੱਤਰੀ? ਹਾਂ। ਅਤੇ ਜਿਹੜੀ ਉਮਰ ਕੋਲ ਹੈ ਨਾ ਦੁਕਾਨ, ਹਾਂਜੀ, ਇਹ ਉਹਦਾ ਨਾਂ ਦਾ ਜਿੱਥੇ ਮੁਜ਼ੱਫਰ ਦਾ ਛੋੜੇ ਨਾ, ਉਹ ਬਾਬਾ ਦੇਵੀ ਦਿੱਤਾ ਹੁੰਦਾ ਸੀ। ਸਹੀ ਹੈ। ਇਹ 3 ਦੁਕਾਨਾਂ ਸੀ ਹੁੰਦੀਆਂ ਖੱਤਰੀਆਂ ਦੀਆਂ? ਖੱਤਰੀਆਂ ਦੀਆਂ 3। ਅੱਛਾ, ਇਹ ਟਵਾਣੇ ਦੇ ਵਿੱਚ 3 ਦੁਕਾਨਾਂ ਖੱਤਰੀਆਂ? 3। ਤੇ ਸਿੱਖਾਂ ਦਾ ਕੋਈ ਘਰ ਹੁੰਦਾ ਸੀ ਟਵਾਣੇ ਵਿੱਚ? ਨਹੀਂ, ਸਿੱਖ ਕੋਈ ਨਹੀਂ, ਸਭ ਖੱਤਰੀ ਸੀ ਸਾਰੇ। ਸਹੀ ਹੋ ਗਿਆ ਬਿਲਕੁਲ। ਹਾਂ। ਤੇ ਨਾਲ ਦੇ ਪਿੰਡਾਂ ਦਾ ਪਤਾ ਹੀ ਹੋਣਾ, ਜਿਹੜਾ ਪਰਸਰਾਮ ਹੈ। ਪਰਸਰਾਮ ਨੇ ਸਿੱਖ ਆਏ, ਆਨੰਦਪੁਰੇ ਵੀ ਸਿੱਖ ਆਏ, ਬੜੇ ਸਿੱਖ ਆਏ, ਸਾਰਾ ਆਏ ਟੋਲੇ ਸਿੱਖਾਂ ਦੇ। ਸਹੀ ਸਹੀ। ਤਾਂ ਸਿੱਖਾਂ ਨਾਲ ਤਾਂ ਸਾਡੇ ਉਹ ਕੀ ਮੁਸਲਮਾਨਾਂ ਦਾ ਕੋਈ ਆਪਸ ਵਿੱਚ ਲੜਾਈ ਹੁੰਦੀ ਹੈ ਜਾਂ ਨਾ? ਕੋਈ ਨਾ, ਬੜਾ ਪਿਆਰ ਆਸਾਨ ਹੁੰਦਾ ਸੀ ਬੰਦਿਆਂ ਦਾ, ਕੋਈ ਇਹ ਤਾਂ ਨਹੀਂ ਤੂੰ ਲਗਾ ਜਾਣਾ ਤੈਨੂੰ ਫੜ ਲੈਣਾ, ਨਾ, ਪਿਆਰ ਆਸਾਨ ਬੜਾ ਸੀ। ਤਾਂ ਸਾਨੂੰ ਤਾਂ ਪੜ੍ਹਾਇਆ ਜਾਂਦਾ ਵੀ ਜਿਹੜਾ ਹਿੰਦੂ ਬੜੇ ਗਲਤ ਬੰਦੇ ਹੁੰਦੇ ਸਨ, ਨਹੀਂ, ਉਹਨਾਂ ਦਾ ਸੀ ਕੌਡੀ ਖੇਡਦੇ ਰਹੇ, ਰਾਈਆਂ ਨੂੰ ਪਿੱਛੇ ਹੀ ਹੁੰਦੀਆਂ ਰਹੀਆਂ ਨੇ, ਪਹਿਲੇ ਕੋਈ ਨਹੀਂ ਸੀ? ਪਹਿਲਾਂ ਕੋਈ ਨਹੀਂ ਸੀ, ਪਿੱਛੇ ਮਰਾ ਜਾ ਕੇ ਜਦੋਂ ਵੱਖਰਾ ਹੋਇਆ ਪਾਕਿਸਤਾਨ 'ਚ ਉਦੋਂ ਆਪਣਾ ਹਰ ਕਿਸੇ ਨੂੰ ਆਪੋ ਆਪਣਾ ਫਿਕਰ ਹੁੰਦਾ ਸੀ। ਅਤੇ ਜਿਹੜੀਆਂ ਧੀਆਂ ਦੇ ਵਿੱਚ ਲੁੱਟ ਮਾਰ ਪਈ ਹੈ, ਜਿਹੜੀਆਂ ਧੀਆਂ ਭੈਣਾਂ ਉਹੀ ਜਿਹੀਆਂ ਸੀ, ਉਹਨਾਂ ਦੇ ਖੂਹਾਂ 'ਚ ਛਾਲਾਂ ਮਾਰ ਕੇ ਮੋਈਆਂ, ਅਤੇ ਜਿਹੜੀ ਮਰ ਹੋਈ ਮੇਰੇ ਵਰਗੀਆਂ ਸੀ, ਉਹ ਵੀ ਚੱਲ ਕੇ ਦੱਪਾ ਲਾ ਕੇ ਨਿਕਲ ਗਈਆਂ, ਅਤੇ ਮਰੀਜ਼ ਕਤਲਾਮ ਹੋਈ ਹੈ। ਫਿਰ ਪਿੱਛੇ ਮੁਸਲਮਾਨ ਠੀਕ ਹੈ, ਮੁਸਲਮਾਨਾਂ ਨੇ ਤੋੜੀਆਂ ਲਾਈਆਂ। ਮੁਸਲਮਾਨ ਵੀ ਇੱਕ ਆਪਸ ਵਿੱਚ ਲੜ ਜੂ ਪਏ ਜਦੋਂ ਵੱਖਰਾ ਹੋਇਆ, ਪਹਿਲੇ ਕੋਈ ਨਹੀਂ ਸੀ ਲੜਦਾ? ਨਾ, ਪਹਿਲਾਂ ਬੜਾ ਪਿਆਰ ਸੀ। ਤੇ ਠੀਕ ਹੋ ਗਿਆ। ਤੇ ਜਿਹੜਾ ਕਾਨੂੰਨ ਉਦੋਂ, ਜਿਵੇਂ ਹੁਣ ਕਾਨੂੰਨ ਗਰੀਬ ਵਾਸਤੇ ਵੱਖਰਾ ਤੇ ਅਮੀਰ ਵਾਸਤੇ ਵੱਖਰਾ, ਤੇ ਉਦੋਂ ਅੰਗਰੇਜ਼ ਦੌਰ ਦਾ ਕੋਈ ਪਤਾ? ਨਹੀਂ ਜੀ, ਕੋਈ ਦੌਰ ਨਹੀਂ ਸੀ, ਸਭ ਦੁਨੀਆ ਪਰ ਜੋ ਮੁਕੱਦਰ ਲੱਭਦਾ ਰਿਹਾ ਖਾਂਦੀ ਰਹੀ ਦੁਨੀਆ, ਕੋਈ ਲੜਾਈ ਨਹੀਂ, ਕੋਈ ਤਕੜਾ ਬੰਦਾ ਮਾੜੇ ਬੰਦੇ ਨੂੰ ਮਾਰ ਕੁੱਟ ਲੈਂਦਾ ਸੀ ਉਦੋਂ? ਨਾ, ਕੋਈ, ਮੈਂ ਇੰਨਾ ਸਲੂਕ ਵੇਖ ਕੇ ਕਦੀ ਨਹੀਂ। ਸਹੀ ਹੈ। ਐਵੇਂ ਬੰਦਾ ਝੂਠ ਕੇ ਮਾਰੇ ਤੇ ਭਈਆ ਗਿਰਫਤ ਫਰਾਣਾ, ਨਾ, ਕੋਈ ਲੜਾਈ ਝਗੜਾ ਨਹੀਂ ਸੀ। ਅੱਛਾ, ਖੱਤਰੀ ਵੀ ਤੇ ਉਹ ਹਿੰਦੂ ਚੰਗੇ ਬੰਦੇ ਸਨ ਬੜੇ। ਬਿਲਕੁਲ ਠੀਕ ਹੋ ਗਿਆ। ਤੇ ਕੋਈ ਵਾਈ ਵੂਈ ਕਿਹੜੇ ਪਾਸੇ ਕਰਦੇ ਸਨ ਉਹਨਾਂ ਦੀ ਨਾਲ ਦਾ ਪਿੰਡ, ਜਿਵੇਂ ਪਰਸਰਾਮ ਹੈ, ਉੱਥੇ ਤੁਸੀਂ ਆਉਂਦੇ ਜਾਂਦੇ ਸੀ ਉਹਨਾਂ ਕੋਲ? ਬਹੁਤ ਜਦ ਸਾਨੂੰ ਹੋਸ਼ ਹੀ ਨਹੀਂ, ਚਾਹਦਾ ਮੈਂ ਮਤਲਬ ਫੜਾ ਤੈਨੂੰ ਦੱਸਿਆ ਸੀ, ਉਦੋਂ ਦੇ ਆਏ ਨਿਕਲ ਕੇ ਬਲੂਗੇ ਦੇ ਸਾਲ ਪਿੱਛੇ ਕਿ 6 ਮਹੀਨੇ ਪਿੱਛੇ ਲੁੱਟ ਮਾਰ ਪੈ ਗਈ। ਠੀਕ ਹੈ, ਥੋੜੀ ਬਾਲੀ ਹੋਸ਼ ਹੈ? ਹਾਂ, ਬਸ ਇੰਨੀ ਹੋਸ਼ ਆ ਵੀ ਸਾਡੀਆਂ ਮਾਵਾਂ ਸਜਾਏ ਸਿੱਖਾਂ ਦੀਆਂ ਮਿਰਚਾਂ ਚੁਗਣ। ਅੱਛਾ, ਇਹਨਾਂ ਦੀਆਂ ਇੱਥੋਂ ਪਰਸਰਾਮ ਤੋਂ? ਪਰਸਰਾਮ ਤੋਂ ਮੈਂਡਲ ਤਾਂ ਹੱਥ ਮਿਰਚਾਂ ਬੜਾ ਬਹਾ ਮਿਰਚਾਂ। ਸਹੀ ਹੈ। ਇਹ ਉੱਥੋਂ ਆਪਣਾ ਇੱਥੋਂ ਜਾਂਦੀਆਂ ਸਨ ਉੱਥੇ ਮਿਰਚਾਂ ਮੁਰਚਾਂ? ਹਾਂਜੀ। ਠੀਕ ਹੈ। ਅਤੇ ਗਮੀ ਖੁਸ਼ੀ 'ਤੇ ਵੀ ਆਪਣੇ ਸਾਹਮਣੇ ਇੱਕ ਦੂਜੇ ਫਰਜ਼ ਕਰੋ, ਕੋਈ ਹਿੰਦੂਆਂ ਦਾ ਮਰ ਜਾਂਦਾ ਸੀ ਬੰਦਾ, ਤੇ ਮੁਸਲਮਾਨ ਜਾਂਦੇ ਸਨ ਅਫਸੋਸ? ਮੈਂ ਤੈਨੂੰ ਦੱਸਾਂ, ਐਂ ਨਹੀਂ ਵੇਖੇ। ਅਤੇ ਉਹਨੇ ਖਤਰੇ ਜਿਹੜਾ ਹੈ ਉਹ ਮੁਸਲਮਾਨੀ ਵਾਲਾ ਤਰੀਕਾ ਸਾਲ ਹਿੰਦੂਆਂ ਦਾ ਤਰੀਕਾ ਕਿਸੇ ਕੋਲ ਚੱਲ ਜਾਣਾ, ਯਾਰ ਬੜਾ ਅਫਸੋਸ ਨਹੀਂ, ਆਉਂਦੇ ਜਾਂਦੇ ਦੁਨੀਆ ਪਿਆਰ ਸਾਨ ਜਿਹਦਾ ਹੋਵੇ, ਫਿਰ ਉੱਥੇ ਆਉਂਦੇ ਜਾਂਦੇ ਨੇ ਨਾ, ਜਿਵੇਂ ਅਸੀਂ ਹੁਣ ਜਾਂਦੇ ਭਾਈ ਦਿਲ ਫਿਰ ਜਲੀ ਜਾਵੇ, ਪੁਰਾਣਾ ਹੀ ਹੋ ਗਿਆ, ਪੀੜਾ ਹੀ ਹੋ ਗਿਆ। ਸਹੀ, ਬਿਲਕੁਲ ਸਹੀ। ਹਾਂ, ਗੰਡੇ ਕੇ ਖਤਰੀ, ਗੰਡੇ ਕੇ ਖਤਰੇ ਜਿਹੜੇ ਦੇਵੇ ਦਿੱਤਾ ਹੁੰਦਾ ਹੈ,
ਮੈਂ ਅੱਲਾ ਮਾਸਰਾ ਤਰਖਾਣਾ ਦਾ ਕੰਮ ਕਰਦਾ ਹੈ। ਰਾਮ ਆਸਰਾ ਰਾਮ ਮਾਸਰਾ ਇੱਕ ਵਾਰੀ ਆਇਆ ਵੀ ਸੀ ਇੱਥੇ ਆਇਆ ਅਬਦੁਲ ਖਾਨ ਦਾ ਬੜਾ ਪਿਆਰ ਸਾਰਾ ਬੰਦਾ ਹੈ। ਅਬਦੁਲ ਤਰਖਾਨ ਕੀ ਹਾਲ ਹੈ? ਹਾਂ ਤੇ ਫਿਰ ਇੱਕ ਵਾਰ ਇਹ ਵੀ ਫਿਰ ਉੱਥੇ ਗਿਆ, ਉਹ ਵੀ ਆਇਆ ਇੱਕ ਦੋ ਵਾਰੀ। ਬਾਅਦ ਦੀ ਬਿਮਾਰੀ ਬਣੀ ਹੈ ਨਾ ਜਦੋਂ ਮੈਂ ਨਾ ਕੋਟ ਕਟਾਲ ਉਦੋਂ ਮੇਰਾ ਨਹੀਂ ਆਇਆ। ਉਦੋਂ ਨਫ਼ਰਤ ਪੈ ਗਈ ਇੱਕ ਦੂਜੇ ਵਾਹ ਉਹਦੇ ਬਾਅਦ ਤੂੰ ਕੌਣ ਤੇ ਮੈਂ ਕੌਣ। ਤੇ ਅੱਛਾ ਇਹ ਲੜਾਈ ਕੋਈ ਨਹੀਂ ਸੀ, ਉਂਝ ਹੀ ਕੋਈ ਬਿਮਾਰੀ ਪਈ ਤੇ ਜਿਹੜੇ ਵੱਖਰੇ ਵੱਖਰੇ ਹੋਏ ਨੇ ਹੁਕੂਮਤਾਂ ਨੂੰ ਉੱਤੇ। ਉਹ ਇਹ ਸਾਨੂੰ ਨਹੀਂ ਪਤਾ ਕਿਹੜੀ ਗੱਲ ਤੋਂ ਹੋਇਆ ਜਾਂ ਕਿਹੜੀ ਨਹੀਂ। ਆਵੇ ਨਹੀਂ ਤੁਹਾਨੂੰ ਪਤਾ ਵੀ ਕੀ ਰੌਲਾ ਬਣਿਆ ਤੇ ਉਂਝ ਵੀ ਇੱਥੇ ਆਣੇ ਜੀ ਉਹਨਾਂ ਦਾ ਤੁਹਾਨੂੰ ਬੜੀ ਚੰਗੀ ਤਰ੍ਹਾਂ ਹੋਸ਼ ਪਤਾ ਹੋਣਾ ਹੈ। ਉਹ ਤਾਂ ਮੇਰੇ ਕੋਲ ਬੜਾ ਪਤਾ ਸੀ। ਕੱਲ ਦੀ ਗੱਲ ਹਾਂ ਉਹ ਤੋਂ ਮਲਕਾ ਦੇ ਤੇ ਪੋਇਆ ਇਹ ਮੈਂ ਗਾਸ ਨਵਾਂ ਜਿੱਥੋਂ ਡੇਰਾ ਬਣਿਆ ਕਿਹਦਾ ਰਾਣਾ ਸ਼ਾਨੀ ਦਾ? ਰਾਣੇ ਨਹੀਂ ਚੌਧਰੀਆਂ ਦਾ। ਰਾਣੇ ਅਰਸ਼ਦ ਦਾ? ਹਾਂ ਇੱਥੇ ਜ਼ਮੀਨ ਦੀ ਬੋਲੀ ਹੋਣੀ ਸੀ ਤਾਂ ਮੁਕਨਾਤਾਂ ਲੱਗ ਗਈਆਂ। ਜ਼ਮੀਨ ਦੇ ਜਦੋਂ ਬੋਲੀ ਹੋਣੀ ਸੀ ਬੋਲੀ ਦਾ ਸਾਰਾ ਜਿਹੜੇ ਨੇੜੇ ਪਿੰਡ ਆਏ ਨਾ ਸਾਰੇ ਇਹਨਾਂ ਸਾਰਾ ਮੇਰੇ ਮਲਕਾ ਤੇ ਦੌਰਾ ਫੇਰ ਫਿਰ ਕੋਈ ਸਾਡੇ ਬਾਲ ਖਰਾਬ ਬੋਲੀ ਕੋਈ ਨਾ ਦੇਵੇ। ਅਭੀ ਅਸਾਂ ਹੀ ਰੱਖਣੀ ਜ਼ਮੀਨ ਅਸੀਂ ਵੀ ਨਹੀਂ ਸਿਆ ਮੇਰੇ ਸਾਥ ਲਾਡਾ ਸੀ ਮੇਰੀ ਮਾਂ ਦੇ ਇੱਕ ਵਾਰ ਪੇ ਪੋਏ ਵਿੱਚ ਲੈਣੀ ਹੈ ਫਿਰ ਭਾਵੇਂ ਵੇਚ ਲਵਾਂ ਫਿਰ ਉਹਨਾਂ ਪੋਏ ਲਈ। ਸਹੀ ਹੈ। ਆਵਾਨ ਜਿਹੜਾ ਸੀ ਹਾਂ ਇਹ ਕੁਦਰਤੀ ਰੋਕ ਪੜ ਗਿਆ, ਉਹਨਾਂ ਨੂੰ ਪਤਾ ਹੀ ਨਾ ਲੱਗਾ ਬੋਲੀ ਦਾ ਨਾਂ ਹੋ ਗਈ। ਬੋਲੀ ਦਾ ਨਾਂ ਹੋ ਗਈ ਮਾਲਕਾਂ ਚਲਾ ਕੇ ਤਾਂ ਬੋਲੀ ਸ਼ੇਰ ਕੀ ਹੋ ਗਏ। ਗਵਰਨਮੈਂਟ ਆਖਾ ਨਾ ਜਿਹੜੀ ਹੋ ਗਈ ਇਹ ਹੋ ਗਈ, ਹੁਣ ਆਖਾ ਨਹੀਂ ਹੋਣੀ। ਇਹ ਸਦਰ ਅਯੂਬ ਨੇ ਲਈਆਂ ਸਨ ਜ਼ਮੀਨਾਂ ਇਹਦੇ ਕੋਲੋਂ। ਕਿਧਰ ਯਾਦ ਕਰੋ ਤੁਹਾਨੂੰ ਨਹੀਂ ਪਤਾ ਹੋਣਾ ਉਹ ਲਈਆਂ ਸਨ। ਇਹਨੇ ਵੋਟ ਦਿੱਤਾ ਸੀ ਨਾ ਬਾਬੇ ਕਾਇਦੇ ਦੇ ਖਿਲਾਫ ਕਾਂਗਰਸ ਨੂੰ। ਇਹ ਮਤਲਬ ਖਿਦਰ ਯਾਦ ਟਵਾਣਾ ਨੇ ਵਜ਼ੀਰ ਆਜ਼ਮ ਪੰਜਾਬ ਦਾ ਸੀ। ਹੁਣ ਤਾਂ ਵਜ਼ੀਰ ਆਲਾ ਆਖਿਆ ਜਾਂਦਾ, ਉਦੋਂ ਵਜ਼ੀਰ ਆਜ਼ਮ ਹੁੰਦੇ ਸਨ, ਰਿਆਸਤ ਵੱਖਰੀ ਸੀ ਇਹ। ਅਤੇ ਉਦੋਂ ਸੰਨ 42 ਦੇ ਵਿੱਚ ਵਜ਼ੀਰ ਆਜ਼ਮ ਬਣ ਗਿਆ ਸੀ ਪੰਜਾਬ ਦਾ ਅਤੇ ਲੈਣ ਲਾੜ ਬੰਦਾ ਸੀ ਅਤੇ ਕੋਈ 1000 ਮੁਰੱਬਾ ਜ਼ਮੀਨ ਸੀ। 100 ਮੁਰੱਬਾ ਜਿਹਨੂੰ 86 ਮੁਰੱਬੇ ਆਖਦੇ ਹੈ 100 ਹੈ। ਆਹੋ ਇਹ ਅੰਗਰੇਜ਼ਾਂ ਦਿੱਤੀ ਸੀ ਇਹਨਾਂ ਤੋਹਫੇ 'ਚ। ਐਵੇਂ ਦੱਸਦੇ ਹਾਂ ਖਿਜ਼ਰ ਯਾਦ ਦਾ ਜਿਹੜਾ ਵਾਲਦ ਹੈ ਨਾ ਉਹ ਹੈ ਸੀ ਦੂਸਰਾ ਉਮਰ ਯਾਦ ਦਾ ਪੁੱਤਰ ਸੀ ਅਤੇ ਜਰਨੈਲ ਸੀ ਉਹ ਵੀ, ਅਤੇ ਇਹ ਵੀ ਜਰਨੈਲ ਸੀ। ਠੀਕ ਹੋ ਗਿਆ। ਅਤੇ ਹੋਰ ਕੋਈ ਆਪਣਾ ਸਿੱਖਾਂ ਨਾਲ ਇੱਥੇ ਘੱਟ ਹੀ ਆਉਂਦੇ ਜਾਂਦੇ ਹੋਣੇ ਜਦੋਂ ਇੱਕ ਮਲਕਾਂ ਦੇ ਵੇਲੇ ਵੀ ਸਿੱਖਾਂ ਦੇ ਲੈਣ ਦੇਣ ਘੱਟ ਹੀ ਹੁੰਦਾ। ਨਹੀਂ ਘੱਟ ਹੀ ਆਉਂਦੇ ਸੀ ਤੇ ਉਹ ਨਿਜ਼ਾਮਪੁਰੇ ਦੇ ਬਾਲੇ ਹੁੰਦੇ ਹੋਣੇ ਨੇ। ਔਰ ਨਹੀਂ ਕੋਈ ਇੱਕ ਜਿਹੜਾ ਬੋਲ ਚਾਲ ਕੋਈ ਆਉਂਦਾ ਜਾਂਦਾ ਹੋਵੇਗਾ, ਨਹੀਂ ਤਾਂ ਕੋਈ ਨਹੀਂ ਆਉਂਦੇ ਜਾਂਦੇ। ਸਹੀ ਹੈ। ਉਹ ਵਕਤ ਚੰਗਾ ਸੀ ਜਾਂ ਹੁਣ ਸਹੀ ਹੈ? ਨਹੀਂ ਉਹ ਵਕਤ ਅੱਛਾ ਸੀ। ਉਹ ਅਹਿਸਾਸ ਆਇਆ ਸੀ ਲੋਕਾਂ 'ਚ। ਅਹਿਸਾਸ ਹੈ ਤਾਂ ਮੈਂ ਤੇਰੀ ਡੀਲ ਕਰਨੀ ਤੂੰ ਮੇਰੀ ਕਰਨੀ। ਹੁਣ ਡੀਲ ਦਾ ਲਿਹਾਜ਼ ਨਹੀਂ। ਨਹੀਂ ਹੁਣ ਤਾਂ ਮੁਸਲਮਾਨ ਇੱਕ ਦੂਜੇ ਨਾਲ ਅਸੀਂ ਬਸ ਨਾ ਬਿਮਾਰੀ ਪੈ ਗਈ ਸਾਨੂੰ ਪਾਕਿਸਤਾਨ ਦੇ ਵਿੱਚ ਬਿਲਕੁਲ ਵੀ ਜਿਹੜਾ ਮਰਦਾ ਉਹਨੂੰ ਹੋਰ ਮਾਰੋ। ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਹੁੰਦੀ ਨਾ ਇਨਸਾਨੀਅਤ। ਕੋਈ ਮਜ਼ਹਬ ਹੋਵੇ ਭਾਵੇਂ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ, ਅਗਰ ਉਹ ਇਨਸਾਨ ਨਹੀਂ ਤੇ ਉਹ ਕੋਈ ਕੁਝ ਵੀ ਨਹੀਂ। ਨਾ ਮੁਸਲਮਾਨ ਹੈ ਪੂਰਾ ਤੇ ਨਾ ਉਹ ਸਿੱਖ ਹੈ ਤੇ ਨਾ ਹੀ ਉਹ ਹਿੰਦੂ ਹੈ। ਠੀਕ ਹੋ ਗਿਆ। ਫਿਰ ਪੋਇਮ ਜਦੋਂ ਖਰੀਦੀ ਗਈ ਬੋਲੀ ਬਾਲ ਖਰਾਬ ਹੋਈ। ਉਹਨਾਂ ਕਹਾ ਉਹਨੇ ਇਹ ਕੰਮ ਹੋ ਸਕੇ। ਫਿਰ ਮਤਲਬ ਆਵਾਨ ਪੋਇਮ ਲਈ ਪੋਇਮ ਲੈ ਕੇ ਵੇਖ ਜਾ ਕੇ ਆਪਣਾ ਭਾਗ ਗਿਆ। ਫਿਰ ਪੋਇਮ ਸੀ ਬੜੀ ਪਈ ਸਾਰੀ। ਉਹ ਫਿਰ ਰਾਤ ਨੂੰ ਆਇਆ। ਸਹੀ ਨਾ ਉਹ ਨਾ ਆਇਆ ਇਹਨਾਂ ਮਲਕਾਂ ਦੇ ਉਹਦੇ ਨਾਮ ਹੋ ਗਈ ਨਾ ਉਹਨੇ ਸਵੇਰੇ ਟਰੈਕਟਰ ਲਿਆਉਣਾ ਪੋਇਮ ਵਾਹਣ ਲਈ। ਇਹਨਾਂ ਮਲਕਾਂ ਰਾਤੋਂ ਰਾਤ ਪੋਇਮ ਪਿਆ ਛੱਡੀ। ਸਹੀ ਕਬਜ਼ਾ ਨਾ ਕਰਨ ਦਿੱਤਾ। ਹਾਂ ਕਬਜ਼ਾ ਫਿਰ ਉਹਦੇ ਨਾਲ ਫਿਰ ਤੇ ਗੱਡੀ ਵਿਚਾਰਾ ਲੈ ਕੇ ਆਇਆ ਅੱਗੇ ਪਾਣੀ ਪਾਣੀ ਤੇ ਪਾਣੀ ਜਿਹੜਾ ਥੋੜ੍ਹਾ ਕੋਈ ਬੇਸ਼ੁਮਾਰ ਪਾਣੀ ਸੀ। ਬਿਲਕੁਲ ਸਹੀ। ਤੇ ਅੱਛਾ ਟਵਾਣੇ ਚੱਕ ਦੇ ਵਿੱਚ ਮੁਸਲਮਾਨਾਂ ਦੀ ਦੁਕਾਨ ਨਹੀਂ ਸੀ, ਹਿੰਦੂਆਂ ਦੀ ਇਕੱਲੀਆਂ ਸਨ। ਹਿੰਦੂਆਂ ਦੇ ਉਹਨਾਂ ਦੇ ਨਾਵਾਂ ਦਾ ਪਤਾ ਜਿਨ੍ਹਾਂ ਜਿਨ੍ਹਾਂ ਦੀਆਂ ਸਨ? ਤੈਨੂੰ ਦੱਸਿਆ ਵੀ ਗੱਲੇ ਖਤਰੀ ਸੀ। ਅੱਛਾ ਅੱਛਾ ਉਹਨਾਂ ਦੀਆਂ ਸਨ। ਤੇ ਇੱਕ ਦੁਕਾਨ ਦਾ ਨਹੀਂ ਮੈਨੂੰ ਪਤਾ ਵੀ ਜਿਹੜਾ ਵਿਚਲੇ ਸਨ ਸੀ। ਤੇ ਕਿੰਨੇ ਕੁ ਘਰ ਸਨ ਇੱਥੇ ਖੱਤਰੀਆਂ ਦੇ? ਖਤਰੀਆਂ ਦਾ ਇਹ ਮਹੱਲਾ ਜਿਹੜਾ ਸੈਂਦੇ ਇਹ ਤਰਖਾਣਾ ਮਸਜਿਦ ਵਾਲਾ ਤਰਖਾਣਾ। ਇਹ ਸਾਰੇ ਹਾਂ ਇਹ ਸਾਰੇ ਖਤਰੀਆਂ ਦਾ ਸੀ। ਠੀਕ ਹੈ। ਤੇ ਇਹ ਮਲਕ ਦੇ ਮਜ਼ਾਰੇ ਸਨ? ਉਹ ਉਹਨੇ ਮਜ਼ਾਰੇ ਮਲਕ ਦੇ ਮਜ਼ਾਰੇ ਹੋਣੇ ਨੇ। ਮਲਕ ਹਾਂ ਉੱਥੇ ਬੈਠੇ। ਤੇ
ਤੇ ਜਦੋਂ ਪਾਕਿਸਤਾਨ ਵੱਖਰਾ ਆਇਆ ਤੇ ਇੱਥੋਂ ਮੁੜੋ ਦੂਸਰਾ ਪੂਰਾ ਮਨ ਤਰੀਕੇ ਨਾਲ ਮੁਸਲਮਾਨਾਂ ਨੇ ਕੱਢੇ ਜਾਂ ਉਹਨਾਂ ਨਾਲ ਮਾਰ ਕਰ ਨਹੀਂ ਕੋਈ ਮਾਰ ਕੁਟਾਈ ਨਹੀਂ ਹੋਈ। ਜਿਹੜਾ ਗੱਲੇ ਖਤਰੇ ਸੀ ਸੌਖੇ ਬੜੇ ਸੀ। ਅੱਛਾ ਇਹ ਪਹਿਲਾਂ ਤੋਂ ਆਪਣੇ ਇਹਨਾਂ ਕੋ ਭੇਜਤਾ ਉਹਦੇ ਪਹਿਲਾਂ ਨੇ ਆਪਣਾ ਮਾਰ ਇੱਥੋਂ ਪੁੰਨਿਆਂ ਲੱਗ ਪਿਆ। ਪਤਾ ਲੱਗ ਗਿਆ ਵੀ ਅਲੱਗਾ ਹੋਣਾ ਤੇ ਉਹ ਪਹਿਲੇ ਟਾਈਮ ਨਾਲ ਕਰਾਉਣ ਲੱਗ ਗਏ। ਜਿਹੜੇ ਦੂਰੇ ਵਿਚਾਰੇ ਆ ਮੇਰੇ ਵਰਗੇ ਉਹ ਪੂਰੇ ਰਹਿ ਗਏ। ਸਹੀ ਤੇ ਉਹ ਵੀ ਆਰਾਮ ਨਾਲ ਗਏ ਨੇ, ਕੋਈ ਲੜਾਈ ਝਗੜਾ ਨਾ ਨਹੀਂ ਕਿਸੇ ਨੂੰ ਉਂਗਲ ਨਹੀਂ ਲਾਈ ਕਿਸੇ ਬੰਦੇ ਆਪਣੇ ਪਿੰਡ ਦੇ। ਫਿਰ ਲੱਭ ਨਾ ਜਾ ਕੇ ਭਾਵੇਂ ਜੋ ਕੁਝ ਦਿਲ ਹੋ ਗਿਆ ਫਿਰ ਪਤਾ ਵੀ ਨਹੀਂ। ਸਾਡੇ ਪਿੰਡ ਦਾ ਕੁਝ ਨਹੀਂ ਸੀ ਬਿਲਕੁਲ ਸਕੂਨ ਲਿਆ। ਨਾ ਇਹ ਵੀ ਸ਼ਰਾਰਤੀ ਬੰਦੇ ਪਏ ਸਨ ਨਾ ਅਸਲ 'ਚ ਉਦੋਂ ਲੜਾਈ ਝਗੜੇ 'ਚ ਵਿੱਚ ਮੁਸਲਮਾਨਾਂ ਦੇ ਵੀ ਸਨ ਤੇ ਹਿੰਦੂਆਂ ਦੇ ਤੇ ਸਿੱਖਾਂ ਦੇ ਤਾਂ ਉਹ ਲੜਾਈ ਬਣ ਗਈ। ਸ਼ਰਾਰਤ ਇੱਕ ਬੰਦੇ ਇੱਕ ਦੋ ਕੀਤੀ ਹਾਂ ਤੇ ਬਾ ਕੰਮ ਲੰਮਾ ਹੋ ਗਿਆ। ਤਬਾਹੀ ਸਾਰੀ ਕੰਮ ਲੰਮਾ ਹੋ ਗਿਆ। ਬੰਦਾ 10-15 ਲੱਖ ਮਰ ਗਿਆ। ਹਾਂ ਬਿਲਕੁਲ ਇਹਨਾਂ ਟੁਰ ਗਿਆ। ਹਾਂ ਇੰਨਾ ਬੰਦਾ ਮਰ ਗਿਆ ਸੀ। ਲਾਸ਼ਾਂ ਹੀ ਲਾਸ਼ਾਂ ਹੁੰਦੀਆਂ, ਕੀ ਫਾਇਦਾ ਲੱਭਿਆ ਉਹਨਾਂ ਲਾਸ਼ਾਂ ਨੂੰ ਵਿਛਾ ਕੇ ਇੱਥੇ। ਤੇ ਗੁਰਬਤ ਨਾਲ ਹੁਣ ਦੋਵੇਂ ਮੁਲਕ ਉਧਰ ਤਾਂ ਹੁਣ ਇੰਡੀਆ ਦੇ ਬੜੇ ਹਾਲਾਤ ਚੰਗੇ ਨਾ, ਬਿਹਤਰ ਤਕਰੀਬਨ। ਮੈਂ ਸਾਡੇ ਮੁਲਕ ਨਾਲ ਸਾਰੇ ਚੰਗੇ, ਸਾਡੇ ਮੁਲਕ ਨਾਲ ਸਾਰੇ ਚੰਗੇ। ਇਹ ਆ ਗਏ ਚੋਰਾਂ ਦੇ ਹੱਥ ਹਾਂ ਤੇ ਠੱਗਾਂ ਦੇ ਤੇ ਸਾਰੇ ਬੇਈਮਾਨ ਜਿਹੜੇ ਨੇ ਬੈਠੇ ਨਾ ਉੱਤੇ। ਨਹੀਂ ਆ ਸਾਰੇ ਇਮਾਨਦਾਰ ਆਪਣੇ ਜਿਹੜੇ ਹੱਥ ਮਾਰਦੇ ਸਾਰੇ ਇਮਾਨਦਾਰ ਗਰੀਬ ਜਾਨੇ ਇੱਥੇ ਮਾਰਨ ਜਿੱਥੇ ਜਵਾਬ ਹੀ ਨਾ ਜਵਾਬ ਨਾ ਜੀ। ਗਰੀਬ ਤੋਂ ਗਰੀਬਦਾਰ ਹੋ ਗਿਆ, ਅਮੀਰ ਤੋਂ ਅਮੀਰ ਜਿਹੜਾ ਨਾ ਵਗਾ ਤੋਂ ਵਗਾ ਹੀ ਵੱਧਦੇ ਜਾਂਦੇ ਨੇ। ਤੂੰ ਇਹ ਬਾਬੂ ਸਾਹਿਬ ਦਾ ਜਿਹੜੇ ਬੱਚੇ ਮਗਰ 3-4 ਖਾਣਾ ਇਹਨਾਂ ਦਿਹਾੜੀਦਾਰ ਬੰਦਾ ਹੈ, ਦਿਹਾੜੀ ਕਦੀ ਲੱਗੀ ਤੇ ਕਦੀ ਨਾ ਲੱਗੀ। ਉਹ ਬੱਚੇ ਆ ਜਾਓ ਕਿੱਥੇ ਕਰੀਏ ਤੇ ਕਿਹਦੇ ਕਰੇ। ਜੀ ਬਿਲਕੁਲ। ਹਾਂ ਇਹਨਾਂ ਦੀਆਂ ਆਪਸ ਵਿੱਚ ਲੜਾਈਆਂ ਨਹੀਂ ਮੁੱਕਦੀਆਂ ਪਈਆਂ ਹਾਂ ਮੁਲਕ ਦੇ ਵਿੱਚ ਹੀ। ਬਿਲਕੁਲ। ਤੇ ਪਾਗਲ ਬਣਾਇਆ ਵੀ ਉਹ ਸਾਡਾ ਦੁਸ਼ਮਣ ਹੈ, ਕਦੀ ਹਿੰਦੁਸਤਾਨ ਦੁਸ਼ਮਣ ਹੈ, ਕਦੀ ਕੋਈ। ਉਹ ਸਾਨੂੰ ਕੁਝ ਵੀ ਨਹੀਂ ਆਉਂਦੇ, ਅਸੀਂ ਉਹਨੂੰ ਆਦਤ ਕੁਦਤ ਕਰ ਲਈ ਦੀ, ਸਾਨੂੰ ਤਾਂ ਕੁਝ ਨਹੀਂ ਆਉਂਦੇ ਉਹ। ਚਲੋ ਅੱਲਾ ਭਲਾ ਕਰੇ ਸਾਰਿਆਂ ਦਾ। ਤੇ ਇਸ ਤੋਂ ਇਲਾਵਾ ਹੋਰ ਨਹੀਂ ਤੁਹਾਡੇ ਦੇਣ ਦੇ ਵਿੱਚ ਕੋਈ ਜਿਹੜੇ ਖਤਰੀਆਂ ਦੇ ਬਾਰੇ? ਨਹੀਂ ਮੈਨੂੰ ਕੋਈ ਸ਼ਰਾਰਤ ਬਾਰੇ ਨਹੀਂ ਸੀ। ਤੇ ਉਹ ਇਬਾਦਤ ਕਿੱਥੇ ਕਰਦੇ ਸਨ? ਸਾਡੇ ਤਾਂ ਮਸਜਿਦ ਹੈ ਸੀ, ਉਹ ਤਾਂ ਮਸਜਿਦ ਹੈ ਆਪਣੇ ਇਹੀ ਮਸਜਿਦ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਦੀ। ਤੇ ਹਿੰਦੂ ਕਿੱਥੇ ਜਾ ਕੇ ਪੂਜਾ ਕਰਦੇ ਹਨ? ਹਿੰਦੂ ਤਾਂ ਮੈਂ ਨਕਾਣੇ ਪੈ ਜਾਂਦੇ ਆ ਕਿੱਥੇ ਜਾਂਦੇ। ਮੈਂ ਹਿੰਦੂ ਉਹ ਤਾਂ ਨਹੀਂ ਪਤਾ ਉਹ ਕਿੱਥੇ ਜਾਂਦੇ। ਉਹਨਾਂ ਦਾ ਗੁਰਦੁਆਰਾ ਇੱਥੇ ਮੰਦਿਰ ਨਹੀਂ ਸੀ ਆਇਆ ਕੋਈ ਨਹੀਂ ਸੀ। ਸਭ ਮੈਂ ਜਿਵੇਂ ਹੁਣ ਥਾਂ ਪਧਰੀ ਜੀ ਸੀ। ਸਹੀ। ਉਹ ਪਰਸਰਾਮ ਜਾਂਦੇ ਨੇ, ਉਹ ਸਾਰਾ ਆਇਆ ਸੀ ਹਿੰਦੂ। ਹਾਂ ਪਰਸਰਾਮ ਆਇਆ। ਹਾਂਜੀ ਅਨੰਦਪੁਰਾ ਤੇ ਪਰਸਰਾਮ ਉੱਥੇ ਜਾਂਦੇ। ਉੱਥੇ ਅਜੇ ਵੀ ਗੁਰਦੁਆਰਾ ਹੈ ਨਾ ਪਰਸਰਾਮ। ਇੱਥੇ ਅਨੰਦਪੁਰਾ ਕੀ ਕਰਤਾਰਪੁਰ ਹੈ ਨਾ ਜਿਹੜਾ ਪਰ ਪੱਕੀ ਦੇ ਅਨੰਦਪੁਰੇ ਸੇ ਆਗਾ ਕਰਕੇ। ਹਾਂ ਹਾਲੇ ਵੀ ਨਿਸ਼ਾਨ ਆ ਉਹ। ਅੱਛਾ ਸਹੀ। ਉਹਨਾਂ ਦਾ ਹਜੇ ਵੀ ਆਇਆ ਗੁਰਦੁਆਰਾ। ਤੇ ਇੱਥੇ ਅਨੰਦਪੁਰੇ ਹਜੇ ਵੀ ਆਇਆ, ਵੇਖਿਆ ਮੈਂ ਸੜਕ ਮੇਨ ਤੇ ਨਾ। ਅੱਛਾ ਹਾਂਜੀ ਉਹ ਕਿਸੇ ਬੰਦੇ ਦੇ ਕਬਜ਼ੇ 'ਚ ਹੀ ਹੈ ਤੇ ਉਹ ਗੁਰਦੁਆਰਾ ਹਜੇ ਵੀ ਉਹਨਾਂ ਦੇ ਕੋਲ। ਉਹ ਲੋਕਾਂ ਨੂੰ ਰੈਸ਼ ਕਰ ਲਈ ਉਦੋਂ ਮਸਜਿਦਾਂ ਤੇ ਲੋਕਾਂ ਉਹਦੇ ਹਿੰਦੁਸਤਾਨ ਦੇ ਵਿੱਚ ਰੈਸ਼ ਰੁਸ਼ ਕਰ ਲਈ ਕੋਈ ਥੋੜ੍ਹੀਆਂ ਬਾਲੀਆਂ ਬਚੀਆਂ। ਤੇ ਇੱਧਰ ਮੁਸਲਮਾਨਾਂ ਮੰਦਰ ਉਹਨਾਂ ਦੇ ਤੇ ਗੁਰਦੁਆਰੇ ਢਾਹ ਕੇ ਮਸਜਿਦ ਆਪ ਹੀ ਰੈਸ਼ਾਂ ਬਣਾ ਇਹ ਹਿਸਾਬ ਬਰਾਬਰ ਹੀ ਦੋਵਾਂ ਪਾਸੇ ਹੋਇਆ। ਤੁਹਾਡੇ ਖਿਆਲ ਦੇ ਮੁਤਾਬਕ ਇਹ ਇਹਨਾਂ ਦਾ ਆਪਸ ਵਿੱਚ ਸਲੂਕ ਹੋਣਾ ਚਾਹੀਦਾ ਜਾਂ ਦੁਸ਼ਮਣੀ ਹੋਣੀ ਚਾਹੀਦੀ ਮੁਸਲਮਾਨਾਂ ਦੀ? ਤਾਂ ਨਹੀਂ ਸਲੂਕ ਵਾਲੀ ਤਾਂ ਬਹੁਤ ਗੱਲ ਹੀ ਨਹੀਂ ਨਾ। ਤੂੰ ਮੇਰੇ ਹੱਥੇ ਪੈਣਾ ਮੈਂ ਤੇਰੇ ਪੈਣਾ, ਕੋਈ ਜ਼ਿੰਦਗੀ ਤਾਂ ਕੋਈ ਨਹੀਂ ਨਾ। ਜਿਹਦਾ ਦਾਲ ਲੱਗਾ ਉਹਨੇ ਲੰਮਿਆਂ ਕਰ ਦੇਣਾ। ਵੀ ਅਮਨ ਨਾਲ ਹੀ ਰਹਿਣਾ ਚਾਹੀਦਾ। ਹਾਂ ਤੇਰੇ ਨਾਲ ਜਟਕੇ ਬੰਦੇ ਇਹ ਆਪੋ ਜਿਹੇ ਮਾਰ ਮਰਾ ਕੇ ਮੋਏ ਫਿਰ ਇਕੱਠੇ। ਹਾਂ ਠੀਕ ਹੋ ਗਿਆ।